ਉਹ ਅੱਛਾ ਉਹ ਅਗਲੇ ਦਿਨ ਮੱਝ ਖੜੀ ਜੇ ਤੂੰ ਹਾਂ ਮੱਝ ਖੜੀ ਕਿਹਦੇ ਕੋਲੋਂ ਰਾਣੇ ਬਕਾਰ ਕੋਲੋਂ। ਕਿੰਨੇ ਦੀ ਦਿੱਤੀ? ਉਹ ਜੀ ਮੱਝ ਖੜੀ ਸੀ 3,75,000 ਦਾ ਸੌਦਾ ਸੀ। ਅੱਛਾ ਤੇ ਉਹਨਾਂ ਨੂੰ ਅਸਾਂ ਸੌਦਾ ਮੁਕਾ ਕੇ ਨਾ ਤੇ ਅਸਾਂ ਆਖਿਆ ਵੀ ਯਾਰ ਸੌਦਾ ਤੇ ਮੁੱਕ ਗਿਆ। ਹਾਂ ਉਹਨੂੰ ਆਹ ਰੁਪਈਆ 10,000 ਦਿੱਤਾ ਬਿਆਨਾ ਜੀ ਤੇ ਦੂਜੇ ਪੈਸੇ ਗੱਡੀ ਆਵੇ ਦੀ ਮੱਝ ਲਾ ਕੇ ਤੇ ਉਹਨੂੰ ਜਾਣ। ਹਾਂ ਇੰਜੀ ਤੇ ਅਸੀਂ ਇੱਕ ਬੰਦੇ ਨੂੰ ਮਿਲਾ ਵੀਏ। ਅੱਛਾ ਉਹ ਆਂਦਾ ਕਿਹੜੇ ਬੰਦੇ ਨੂੰ ਮਿਲਣ ਜਾਣਾ ਤੇ ਅਸਾਂ ਕਾ ਜਾਣਾ ਵੈਸ ਘੁੰਮਣ ਨੂੰ ਮਿਲਣਾ। ਜੀ ਆਂਦਾ ਵੈਸ ਘੁੰਮਣ ਨੂੰ ਜਾਣ ਦਿਓ। ਮੈਂ ਕਿਹਾ ਵੈਸ ਘੁੰਮਣ ਤੇ ਪੁੱਤਰੀਆ ਮੇਰਾ। ਜੀ 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 ਆਖਣ ਲੱਗਾ ਵਾਕਈ ਯਾਰ ਜੇ ਤੁਹਾਡਾ ਉਹਦੇ ਨਾਲ ਚੱਲਕ ਵਾਸਤਾ ਜੀ ਤੇ ਭਾਈ ਤੁਹਾਡੇ ਕੋਲ ਮੈਂ ਲੈਣਾ 3,70,000 ਰੁਪਇਆ 5,000 ਤੁਹਾਨੂੰ ਹੋਰ ਲੈਸ ਕੀਤਾ। ਉਹ ਵਾਹ ਭਾਈ ਵਾਹ ਵਾਹ ਮਿਹਰਬਾਨੀ ਜੀ। ਰਾਣਾ ਵਕਾਰ ਸਾਹਿਬ ਦਾ ਕਾਰੋਬਾਰ ਹੈ, ਡੰਗਰਾਂ ਦਾ ਵਪਾਰ ਕਰਦੇ ਨੇ ਵਪਾਰ ਕਰਦੇ ਨੇ ਵਾਹ। ਤੇ ਮੇਰੇ ਇਹ ਸੱਕੇ ਚਾਚਾ ਜੀ ਜਾਂ ਤਾਇਆ ਜੀ ਨਹੀਂ, ਲੇਕਿਨ ਮੇਰੇ ਵਾਸਤੇ ਅਦਬ ਦਾ ਰਿਸ਼ਤਾ ਹੈ ਨਾ। ਘੁੰਮਣ ਨੇ ਤੇ ਉਹ ਜੋ ਆਉਂਦੇ ਰਹਿੰਦੇ ਨੇ ਮੇਰੇ ਕੋਲ ਤੇ ਮੇਰਾ ਇਹ ਹੱਕ ਬਣਦਾ ਕਿ ਮੈਂ ਸਰਾਣੇ ਵਾਲੇ ਪਾਸੇ ਉਹਨਾਂ ਨੂੰ ਅਦਬ ਦੇ ਨਾਲ ਪਮਾਂਦੀ ਬੈਠਾ ਵਾਂ। ਤੇ ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਵੀ ਮੈਨੂੰ ਆਪਣੀਆਂ ਦੁਆਵਾਂ 'ਚ ਗੱਲਾਂ 'ਚ ਯਾਦ ਰੱਖਿਆ। ਤੇ ਮੈਂ ਆਪਣੇ ਵੇਖਣ ਵਾਲਿਆਂ ਨੂੰ ਇੱਥੇ ਇੱਕ ਸੁਨਾਹ ਦੇਣਾ ਚਾਹੁੰਦਾ ਕਿ ਅੱਜ 12 ਅਕਤੂਬਰ ਹੈ ਸਨ 2025 ਇਤਵਾਰ ਦਾ ਦਿਨ ਹੈ। ਤੇ ਜਿਵੇਂ ਬਾਬਾ ਜੀ ਨੇ ਗੱਲ ਦੱਸੀ ਹੈ ਵੀ ਉਹਨੇ ਯਾ ਕੀਤੀ, ਵਪਾਰੀ ਬੰਦੇ ਨਹੀਂ ਛੱਡਦੇ। ਉਹ ਆਂਦੇ ਨੇ ਕਿ ਮਤਲਬ ਬਈ ਇਹ ਸਾਨੂੰ ਬਚਤ ਹੈ, ਅਸਾਂ ਕੰਮ ਕੀਤਾ, ਡੰਗਰ ਪਾਲਿਆ, ਸਾਡਾ ਕਾਰੋਬਾਰ ਹੈ। ਉਹਨੇ 5,000 ਰੁਪਇਆ ਛੱਡਿਆ ਵੀ ਜੇ ਤੁਹਾਡਾ ਉਹਦੇ ਨਾਲ ਤਲਕ ਹੈ ਤੇ ਅਸੀਂ ਉਹ ਮੈਂ ਸਲਾਮ ਪੇਸ਼ ਕਰਨਾ। ਰਾਣਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੇ ਤੁਹਾਡੀ ਵੀ ਮਿਹਰਬਾਨੀ ਭਾਈ ਬਣਾ ਕੇ ਰੱਖੀ ਹੋਵੇ। ਮੈਂ ਆਪਣੇ ਇਸ ਇਲਾਕੇ ਦੇ ਵਿੱਚ ਜਿਹੜਾ ਨਾਂ ਕਮਾਇਆ ਮੇਰਾ ਤੇ ਹੈ ਵੀ ਮੇਰੇ ਬਾਪ ਦਾ ਨਾਂ ਮਾਸਟਰ ਮੁਹੰਮਦ ਬੂਟਾ ਸਾਹਿਬ, ਅੱਲਾ ਪਾਕ ਦੀ ਜ਼ਾਤ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਤੇ ਗੱਲ ਇਹ ਵੀ ਮੈਂ ਪੈਗਾਮ ਇੱਕ ਦੇਣਾ ਇਹ ਚਾਹੁੰਦਾ ਵਾਂ। ਅੱਜ ਇਤਵਾਰ ਹੈ, ਮਹਿਮਾਨ ਮਿਲਣ ਵਾਸਤੇ ਹੈ। ਰਾਣਾ ਸਾਹਿਬ ਗੁਜਰਾਲ ਤੋਂ ਆਪਣੇ ਭਾਈਆਂ ਦੇ ਨਾਲ ਤਸ਼ਰੀਫ ਲੈ ਕੇ ਆਏ ਨੇ। ਮੇਰੇ ਬਜ਼ੁਰਗ ਬੈਠੇ ਨੇ, ਬਾਜਵਾ ਸਾਹਿਬ, ਬਾਬਾ ਜੀ ਬਰਕਤ ਘੁੰਮਣ ਸਾਹਿਬ, ਲੰਬਰਦਾਰ ਹਰੀ ਬੈਠੇ ਨੇ ਮੇਰੇ ਨਾਲ, ਘੁੰਮਣ ਸਾਹਿਬ ਬੈਠੇ ਨੇ, ਬੱਟ ਸਾਹਿਬ ਭਾਈ ਸ਼ਬਾਜ਼ ਨੇ, ਤਨਵੀਰ ਅਹਿਮਦ ਬੱਟ ਸਾਹਿਬ ਨਾਲ, ਹਕੀਮ ਸਾਹਿਬ ਬੈਠੇ ਨੇ, ਭਾਈ ਸਲੀਮ ਖੋਖਰ ਸਾਹਿਬ ਬੈਠੇ ਨੇ, ਭਾਈ ਅਮਜਦ ਬੈਠੇ ਨੇ। ਗੱਲ ਇਹ ਵੇ ਭਈ ਮੈਂ ਨੈਟ ਦੇ ਉੱਤੇ ਕੋਈ ਐਸੀ ਵੈਸੀ ਗੱਲ ਦਾ ਜਵਾਬ, ਉਸ ਜਵਾਬ ਅੰਦਰ ਜਿਹੜਾ ਕਿ ਮੇਰੇ ਬਾਰੇ ਕੋਈ ਲਫ਼ਜ਼ ਐਸਾ ਬੋਲੇ ਜਿਹੜਾ ਹੱਤਕ ਅਮੇਜ਼ ਤੋਹੀਨ ਅਮੇਜ਼ ਹੋਵੇ, ਮੈਂ ਜਵਾਬ ਉਸ ਲਹਿਜੇ ਅੰਦਰ ਉਹਨਾਂ ਲਫ਼ਜ਼ਾਂ ਅੰਦਰ ਇਸ ਵਾਸਤੇ ਨਹੀਂ ਦੇ ਸਕਦਾ ਕਿ ਮੈਨੂੰ ਧੀਆਂ ਭੈਣਾਂ ਨੇ ਸੁਣਨਾ ਹੁੰਦਾ। ਪਾਕਿਸਤਾਨ ਤੋਂ ਲੈ ਕੇ ਤੇ ਬਾਹਰ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਗਲਫ ਅੰਦਰ ਮੈਨੂੰ ਔਰਤਾਂ ਵੀ ਬੀਬੀਆਂ ਵੀ ਸੁਣਨਾ ਹੁੰਦਾ। ਤੇ ਮੈਂ ਜੇ ਖੁਦਾ ਨਹਾਸਤਾ ਐਸੀ ਮੈਂ ਬਾਤ ਦਾ ਜਵਾਬ ਦੇ ਛੜਾ ਉਸ ਅੰਦਾਜ਼ ਦੇ ਅੰਦਰ, ਜਿਸ ਅੰਦਾਜ਼ ਜਵਾਬ ਮੇਰੇ ਉੱਤੇ ਚਿੱਕੜ ਸੁੱਟਿਆ ਜਾਂਦਾ ਹੈ ਤੇ ਜੇ ਮੈਂ ਗੱਲ ਕਰਾਂ ਤੇ ਫਿਰ ਫਰਕ ਕੋਈ ਨਹੀਂ ਰਹਿ ਜਾਂਦਾ। ਮੈਂ ਬਹਿਣਾ ਹੁੰਦਾ ਇਹਨਾਂ ਚਿੱਟੀਆਂ ਦਾੜੀਆਂ ਵਾਲਿਆਂ ਬਜ਼ੁਰਗਾਂ ਦੇ ਵਿੱਚ, ਦਾਨਿਆਂ ਸਿਆਣਿਆਂ ਦੇ ਵਿੱਚ, ਮਰਨਿਆਂ ਤੇ, ਵਿਆਹਾਂ ਤੇ, ਜਨਾਜ਼ਿਆਂ ਤੇ, ਖਤਮਾਂ ਤੇ ਅੱਗੇ ਪਿੱਛੇ ਮੈਂ ਜਾਣਾ ਹੁੰਦਾ। ਮੈਂ ਗਰਾਊਂਡ 'ਚ ਰਹਿਣਾ। ਮੈਂ ਕੋਈ ਸਟੂਡੀਓ ਬਣਾ ਕੇ ਅੰਦਰ ਥੋੜਾ ਬੈਠਾ ਰਹਿਣਾ ਕਿ ਜਿੱਥੋਂ ਮੈਂ ਬਾਹਰ ਹੀ ਨਹੀਂ ਨਿਕਲਣਾ। ਸੋ ਜਦੋਂ ਬਾਹਰ ਨਹੀਂ, ਇੱਕ ਵਾਰੀ ਤੇ ਨੈਟ ਦੇ ਉੱਤੇ ਉਸ ਤਰ੍ਹਾਂ ਦੀ ਗੱਲ ਕਰ ਛੜਾਂ, ਯਾਨੀ ਮੇਰੇ ਨਾਲ ਕੋਈ ਬੇਹੂਦਾ ਗੱਲ ਕਰਦਾ ਤੇ ਅੱਗੋਂ ਮੈਂ ਵੀ ਜੇ ਖੁਦਾ ਨਾ ਹਾਸਦਾ ਅੱਲਾ ਨਾ ਕਰੇ ਉਂਝ ਜਵਾਬ ਦੇ ਹੜਾਂ ਤੇ ਇਹਨਾਂ ਬੰਦਿਆਂ ਦੇ ਵਿੱਚ ਮੈਂ ਕਿਹੜੇ ਮੂੰਹ ਨਾਲ ਬਵਾਂ ਤੇ ਕਿਵੇਂ ਮੱਥੇ ਲੱਗਾ।